ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 5 ਤਰੀਕ ਆ ਤੇ ਦਿਨ ਜਿਹੜਾ ਆ ਉਹ ਮੰਗਲਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0573। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮਾਂਟ, ਹਰਿੰਦਰ ਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮਾਂਟ, ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕਹਿੰਦੇ ਵੀ ਜਿਹੜਾ ਧੂਆਂ ਵਾਈਲਡ ਫਾਇਰ ਤੋਂ ਆਉਂਦਾ ਆ ਉਹਦੇ ਨਾਲ ਡਿਮੈਂਸ਼ੀਆ ਤੁਹਾਨੂੰ ਹੋ ਸਕਦਾ ਹੈਗਾ। ਹੋਰ ਵੀ ਬਹੁਤ ਕੁਝ ਬਿਮਾਰੀਆਂ ਆਉਂਦੀਆਂ ਆ ਵੀ ਜਦੋਂ ਅੱਗ ਲੱਗਦੀ ਹੈਗੀ ਆ। ਸਮੋਕ, ਕਿਉਂਕਿ ਹੁਣ ਅਕਤੂਬਰ ਦਾ ਮਹੀਨਾ ਫਾਇਰ ਸੀਜ਼ਨ ਹੁੰਦਾ ਆ, ਸਤੰਬਰ ਅਕਤੂਬਰ। ਵੈਜੀਟੇਸ਼ਨ ਫਾਇਰਸ ਦੇ ਨਾਲ ਬਹੁਤ ਜ਼ਿਆਦਾ ਸੀਰੀਅਸ ਇਫੈਕਟ ਹੁੰਦਾ ਕਹਿੰਦੇ ਦਿਮਾਗ ਦੇ ਉੱਤੇ। ਯੂਨੀਵਰਸਿਟੀ ਆਫ ਮਿਸ਼ੀਗਨ ਨੇ ਪਿਛਲੇ ਮਹੀਨੇ ਵਾਈਲਡ ਫਾਇਰਸ ਦੇ ਉੱਤੇ ਤੇ ਜੋ ਅਮਿਸ਼ਨਸ ਨਿਕਲਦੇ ਆ ਫਾਰਮਿੰਗ ਤੋਂ, ਵੀ ਕਿਸ ਤਰ੍ਹਾਂ ਤੁਹਾਡੀ ਹੈਲਥ ਦੇ ਉੱਤੇ, ਦਿਮਾਗ ਦੇ ਉੱਤੇ ਇਹਦਾ ਜਿਹੜਾ ਅਸਰ ਕਰਦਾ ਆ, ਇਹ ਸਟੱਡੀ ਰਿਲੀਜ਼ ਕੀਤੀ ਆ ਮਿਸ਼ੀਗਨ ਸਕੂਲ ਆਫ ਪਬਲਿਕ ਹੈਲਥ ਨੇ। ਕਹਿੰਦੇ ਵੀ ਐਗਰੀਕਲਚਰ ਤੇ ਵਾਈਲਡ ਫਾਇਰਸ ਦੇ ਨਾਲ ਡੈਮੇਜ ਤੁਹਾਡੇ ਜਿਹੜਾ ਦਿਮਾਗ ਆ ਉਹਦੇ ਉੱਤੇ ਹੁੰਦਾ ਆ, ਜਿਹਦੇ ਨਾਲ ਡਿਮੈਂਸ਼ੀਆ ਫਿਊਚਰ ਦੇ ਵਿੱਚ ਹੋ ਸਕਦਾ ਹੈਗਾ। ਸਾਰਾ ਐਡਰ ਐਸੋਸੀਏਟ ਚੇਅਰ ਆ ਡਿਪਾਰਟਮੈਂਟ ਆਫ ਐਪੀਡੈਮੀਓਲੋਜੀ ਦੇ ਸਕੂਲ ਆਫ ਪਬਲਿਕ ਹੈਲਥ। ਉਹਨਾਂ ਨੇ ਮਲਟੀਪਲ ਸਟੱਡੀਜ਼ ਕੀਤੀਆਂ ਲੋਕਾਂ ਦੀਆਂ ਜਿਨ੍ਹਾਂ ਨੂੰ ਐਕਸਪੋਜ਼ਰ ਇਹਨਾਂ ਅੱਗਾਂ ਦਾ ਜਾਂ ਉਹਦੇ ਨਾਲ ਧੂਏ ਦਾ ਹੋਇਆ ਹੈਗਾ। ਇਸੇ ਤਰ੍ਹਾਂ ਬੋਇਆ ਜ਼ੈਂਗ ਕਰਕੇ ਇੱਕ ਰਿਸਰਚ ਫੈਲੋ ਹੈਗੇ ਆ, ਉਹਨਾਂ ਨੇ ਵੀ ਇਹ ਸਟੱਡੀ ਕੀਤੀ ਹੈ ਵੀ ਜਿਹੜੀ ਏਅਰ ਪੋਲੂਸ਼ਨ ਬੋਡੀ ਦੇ ਉੱਤੇ ਕਿਸ ਤਰ੍ਹਾਂ ਜਿਹੜੀ ਅਸਰ ਕਰਦੀ ਹੈਗੀ ਆ। 30,000 ਦੇ ਕਰੀਬ ਉਹਨਾਂ ਨੇ ਅਮਰੀਕਨ ਲੋਕਾਂ ਨੂੰ ਜਿਹੜੀ ਉਹਨਾਂ ਦੇ ਉੱਤੇ ਸਟੱਡੀ ਕੀਤੀ ਜੋ ਇਸ ਪ੍ਰੋਸੈਸ ਦੇ ਥਰੂ ਗਏ ਆ 18 ਸਾਲਾਂ ਦੇ ਸਮੇਂ ਦੇ ਦੌਰਾਨ। ਸੋ ਇੱਕ ਨਵੀਂ ਸਟੱਡੀ ਆਈ ਹੈ। ਸੋ ਧੂਏ ਤੋਂ ਜਿਹੜਾ ਬਚਣਾ ਚਾਹੀਦਾ ਹੈਗਾ। ਇਸ ਸਾਲ ਆਲਰੇਡੀ ਕੈਲੀਫੋਰਨੀਆ ਦੇ ਵਿੱਚ 5,000 ਵਾਈਲਡ ਫਾਇਰਸ ਲੱਗ ਚੁੱਕੀਆਂ ਹੈਗੀਆਂ। 250,000 ਏਕੜ ਸੜ ਕੇ ਸੁਆਹ ਹੋ ਚੁੱਕੇ ਹੈਗੇ ਆ। ਹਜੇ ਤੱਕ ਜਿਹੜਾ ਆ ਫਾਇਰ ਦਾ ਸੀਜ਼ਨ ਸ਼ੁਰੂ ਨਹੀਂ ਹੋਇਆ ਹੈਗਾ। ਸੋ ਇਹ ਇੱਕ ਬਹੁਤ ਵੱਡੀ ਜਿਹੜੀ ਪ੍ਰੋਬਲਮ ਚੱਲ ਰਹੀ ਹੈਗੀ ਜੀ। ਅਗਲੀ ਗੱਲ ਕਰਦੇ ਜਾਈਏ ਤਾਂ ਇਸ ਟਾਈਮ ਜਿਹੜੇ ਲਾਅ ਮੇਕਰਸ ਤੇ ਜਿਹੜੇ ਪੇਰੈਂਟਸ ਆ ਉਹ ਮੰਗ ਕਰ ਰਹੇ ਆ ਵੱਡੇ ਪੱਧਰ ਦੇ ਉੱਤੇ ਵੀ ਜਿਹੜੇ ਫੈਂਟਨਲ ਦੇ ਡੀਲਰਸ ਆ ਉਹਨਾਂ ਨੂੰ ਸਖਤ ਤੋਂ ਸਖਤ ਜਿਹੜੀ ਆ ਉਹ ਸਜ਼ਾ ਦਿੱਤੀ ਜਾਵੇ। ਟਫਰ ਪੈਨਲਟੀਜ਼ ਦੀ ਮੰਗ ਕੀਤੀ ਜਾ ਰਹੀ ਆ। ਕਹਿੰਦੇ ਵੀ ਸਟੇਟ ਲੈਜਿਸਲੇਚਰ ਦੇ ਦੁਆਰਾ ਅਜੇ ਤੱਕ ਕੋਈ ਵੀ ਇਸ ਦੇ ਉੱਤੇ ਐਕਸ਼ਨ ਨਾ ਲਿਆ ਗਿਆ ਹੈਗਾ ਆ ਤੇ ਲੱਗ ਨਹੀਂ ਰਿਹਾ ਵੀ ਕਿੱਦਾਂ ਜਿਹੜਾ ਉਹ ਹੋਊਗਾ। ਸੋ ਇਹ ਕੁਛ ਲੋਕ ਜਿਹੜੇ ਆ ਗਰੁੱਪ ਆਫ ਜਿਹੜੇ ਪੇਰੈਂਟਸ ਆ ਉਹ ਆਪਣੇ ਹੱਥ ਦੇ ਵਿੱਚ ਇਸ ਫਾਈਟ ਨੂੰ ਲੈਣਾ ਚਾਹੁੰਦੇ ਆ। ਕਹਿੰਦੇ ਵੀ ਸਿੱਧਾ ਅਸੀਂ ਪ੍ਰੋਪੋਜੀਸ਼ਨ ਦੇ ਤੌਰ ਦੇ ਉੱਤੇ ਵੋਟਰਸ ਦੇ ਕੋਲ ਲੈ ਕੇ ਜਾਵਾਂਗੇ। ਖਾਸ ਕਰਕੇ ਜਿਹੜੇ ਲਾ ਮੇਕਰਸ ਆ, ਕੈਲੀਫੋਰਨੀਆ ਪਾਰਟੀ ਲੀਡ ਕਰਦੀ ਹੈ ਇੱਥੇ ਲੈਜਿਸਲੇਚਰ ਨੂੰ, ਪਰ ਇਸ ਦੇ ਉੱਤੇ ਕਹਿੰਦੇ ਜਿਹੜੀ ਪਨਿਸ਼ਮੈਂਟ ਬਣਾਉਣ ਨੂੰ ਲੈ ਕੇ ਵੀ ਆਪਸ ਦੇ ਵਿੱਚ ਡਿਵਾਈਡਡ ਨਜ਼ਰ ਆ ਰਹੇ ਆ। ਇਲੀਗਲ ਫੈਂਟਨਲ ਡੀਲਰਸ ਦੇ ਉੱਤੇ ਜਿਹੜੇ ਰਿਪਬਲਿਕਨ ਲਾ ਮੇਕਰਸ ਆ ਤੇ ਜਿਹੜੇ ਕੁਝ ਪੇਰੈਂਟਸ ਆ ਉਹਨਾਂ ਦੇ ਜਿਹੜੇ ਜੀ ਆ ਉਹ ਫੈਂਟਨਲ ਦੀ ਓਵਰਡੋਜ਼ ਨੂੰ ਗਵਾ ਚੁੱਕੇ ਆ ਉਹ, ਤੇ ਕਹਿੰਦੇ ਵੀ ਅਸੀਂ ਇਸ ਇਸ਼ੂ ਦੇ ਉੱਤੇ ਵੱਖ-ਵੱਖ ਐਫਰਟਸ ਜਿਹੜੇ ਉਹ ਲੈ ਕੇ ਆ ਰਹੇ ਹੈਗੇ ਆ। ਸੋ ਕਹਿੰਦੇ ਵੀ ਇਸ ਪੂਰੇ ਮਸਲੇ ਦੇ ਵਿਵਾਦ ਜਿਹੜੇ ਮਸਲੇ ਦੇ ਵਿਚਾਲੇ ਇੱਕ ਅਜਿਹਾ ਪ੍ਰਪੋਜ਼ਲ ਆ ਜਿਸ ਦੇ ਵਿੱਚ ਇਹ ਰਿਕੁਆਇਰਮੈਂਟ ਆ ਵੀ ਕੋਰਟਸ ਨੂੰ ਨੋਟੀਫਾਈ ਕਰਨਾ ਹੋਊਗਾ ਕਨਵਿਕਟਡ ਫੈਂਟਨਲ ਡੀਲਰਸ ਦੇ ਬਾਰੇ। ਤੇ ਕਹਿੰਦੇ ਵੀ ਜੇ ਉਹ ਡੀਲਰ ਦੁਬਾਰਾ ਜੇ ਉਹ ਜਿਹੜਾ ਫੈਂਟਨਲ ਡੀਲਰ ਆ ਵੀ ਉਹ ਡੀਲ ਦੁਬਾਰਾ ਕਰਦਾ ਹੈ ਤੇ ਉਹ ਮਰ ਜਾਵੇ, ਰੱਬ ਨਾ ਕਰੇ ਵੀ ਕਿਸੇ ਦੀ ਮੌਤ ਹੋ ਜਾਂਦੀ ਹੈ ਉਸ ਦੇ ਫੈਂਟਨਲ ਯੂਜ਼ ਤੋਂ ਬਾਅਦ ਦੇ ਵਿੱਚ ਉਹ ਡੀਲਰ ਦੇ ਜਿਹੜਾ ਉਹਨੇ ਵੇਚੀ ਆ,
ਤਾਂ ਉਸਨੂੰ ਮਰਡਰ ਚਾਰजेस ਜਿਹੜੇ ਆ ਉਹ ਫੇਸ ਕਰਨੇ ਪੈਣਗੇ। ਇਸੇ ਨੂੰ ਲੈ ਕੇ ਜਿਹੜਾ ਹਰਜੋਤ ਸਿੰਘ ਜੀ ਇਸ ਟਾਈਮ ਡੈਮੋਕ੍ਰੇਟਸ ਆ, ਉਹ ਆਪਣਾ ਹੱਥ ਪਿੱਛੇ ਖਿੱਚ ਰਹੇ ਆ। ਇਸ ਲਾਅ ਨੂੰ, ਜਿਸਦਾ ਨਾਮ ਅਲੈਗਜ਼ੈਂਡਰਾਜ਼ ਲਾਅ ਵੀ ਆਖਿਆ ਜਾ ਰਿਹਾ ਆ, ਇੱਕ 20 ਸਾਲਾਂ ਦੀ ਬੀਬੀ ਟੈਮਾਕੂਲਾ ਤੋਂ ਉਹ ਫੈਂਟਨਲ ਪੋਇਜ਼ਨਿੰਗ ਦੇ ਵਿੱਚ 2019 ਚ ਮਾਰੀ ਗਈ ਸੀਗੀ। ਤੇ ਉਸ ਦੇ ਨਾਂ ਦੇ ਉੱਤੇ ਰੱਖਿਆ ਗਿਆ ਹੈ। ਰਿਪਬਲਿਕਨ ਨੇ ਜਿਹੜਾ ਇੱਕ ਵਰਜ਼ਨ ਲਿਆਂਦਾ ਸੀਗਾ ਅਸੈਂਬਲੀ ਪਬਲਿਕ ਸੇਫਟੀ ਕਮੇਟੀ ਦੇ ਵਿੱਚ, ਉਸ ਨੂੰ ਇਹਨਾਂ ਨੇ ਬਲੌਕ ਕਰ ਦਿੱਤਾ ਸੀਗਾ ਉਸੇ ਹੀ ਜਿਹੜੇ ਉਹ ਸਾਲ ਦੇ ਵਿੱਚ। ਇਸ ਤੋਂ ਬਾਅਦ ਦੇ ਵਿੱਚ ਜਿਹੜੇ ਡੈਮੋਕ੍ਰੇਟਸ ਦਾ ਵਰਜ਼ਨ ਸੀ, ਉਸ ਨੂੰ ਜਿਹੜੀ ਸੈਨੇਟ ਪਬਲਿਕ ਸੇਫਟੀ ਕਮੇਟੀ ਆ, ਉਸ ਨੇ 2 ਵਾਰੀ ਜਿਹੜਾ ਉਹ ਬਲੌਕ ਕੀਤਾ ਹੈਗਾ ਆ। ਪਿਛਲੀ ਵਾਰ ਜਦ ਬਿੱਲ ਦੀ ਹੀਅਰਿੰਗ ਹੋਈ ਸੀ, 2 ਜਿਹੜੇ ਡੈਮੋਕ੍ਰੈਟਿਕ ਲਾਅ ਮੇਕਰਸ ਆ, ਉਹਨਾਂ ਨੇ ਕਿਹਾ ਵੀ ਜਿਹੜਾ ਇਸ ਟਾਈਮ ਇਹ ਵਰਜ਼ਨ ਲਿਖਿਆ ਹੋਇਆ ਆ, ਉਸ ਦਾ ਉਹ ਸਾਥ ਨਹੀਂ ਦੇ ਸਕਦੇ। ਸੋ ਹੁਣ ਦੇਖੋ ਜਿਹੜਾ ਹਰਜੋਤ ਸਿੰਘ ਜੀ ਅੱਗੇ ਕੀ ਬਣਦਾ ਆ। ACA 12 ਹੈਗਾ ਆ, ਇਸ ਦੇ ਉੱਤੇ ਜਿਹੜੀ ਇਹ ਚਰਚਾ ਚੱਲ ਰਹੀ ਆ, ਅੱਗੇ ਕੀ ਬਣੂਗਾ। ਪਰ ਲੋਕ ਇਸ ਗੱਲੋਂ ਬੜੇ ਨਾਖੁਸ਼ ਨੇ ਵੀ ਜਿਹੜੇ ਲਾਅ ਮੇਕਰਸ ਆ, ਉਹ ਹੱਥ ਤੇ ਹੱਥ ਧਰੀ ਬੈਠੇ ਆ। ਫੈਂਟਨਲ ਇਲੀਗਲ ਤਰੀਕੇ ਦੇ ਨਾਲ ਦੇਖੋ ਜਿਹੜਾ ਡੀਲ ਕਰ ਰਿਹਾ ਆ, ਉਹਨੂੰ ਵੀ ਸਜ਼ਾ ਦੇਣ ਤੋਂ ਇਹ ਹੱਥ ਪਿੱਛੇ ਖਿੱਚ ਰਹੇ ਆ। ਹੋਰ ਪਤਾ ਨਹੀਂ ਇਹਨਾਂ ਨੇ ਕਿੰਨੇ ਕੁ ਲੋਕਾਂ ਨੂੰ ਅਜਿਹੀਆਂ ਚੀਜ਼ਾਂ ਦੇ ਵਿੱਚ ਮਰਵਾਉਣਾ ਆ। ਇਹ ਲਾਅ ਮੇਕਰਸ ਦੇ ਦਿਮਾਗ ਦੇ ਵਿੱਚ ਥੋੜ੍ਹੀ ਬਹੁਤੀ ਕਾਮਨ ਸੈਂਸ ਪਾਉਣ ਦੀ ਜਿਹੜੀ ਉਹ ਜ਼ਰੂਰਤ ਆ। ਸੋ ਭਾਈ ਦੇਖੋ ਕੀ ਜਿਹੜਾ ਇਹ ਪੂਰੇ ਕਾਸੇ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਇਸ ਟਾਈਮ ਚੱਲ ਰਿਹਾ। 64 ਚੁਫੇਰਿਓਂ ਅਜਿਹੇ ਕਾਨੂੰਨ ਜਿਹੜੇ ਉਹ ਇਸ ਟਾਈਮ ਸਾਹਮਣੇ ਆ ਰਹੇ, ਉਹ ਪਤਾ ਲੱਗ ਰਿਹਾ ਆ, ਜਿਨ੍ਹਾਂ ਵਿੱਚ ਲਾਅ ਮੇਕਰਸ ਹੱਥ ਤੇ ਹੱਥ ਧਰੀ ਬੈਠੇ ਆ। ਪਬਲਿਕ ਸੇਫਟੀ ਨੂੰ ਉਹਨਾਂ ਨੇ ਖੁੱਡੇ ਲਾਈਨ ਲਾਇਆ ਹੈ। ਕੈਲੀਫੋਰਨੀਆ ਦੇ ਬੇ ਏਰੀਏ ਦੇ ਵਿੱਚ 52,000 ਏਕੜ ਇੱਕ ਪ੍ਰਾਈਵੇਟ ਗਰੁੱਪ ਵੱਲੋਂ ਖਰੀਦਣ ਤੋਂ ਬਾਅਦ ਵੀ ਉੱਥੇ ਇੱਕ ਬਹੁਤ ਵੱਡਾ ਸ਼ਹਿਰ ਬਣਨ ਜਾ ਰਿਹਾ ਆ। ਹੁਣ ਫ੍ਰਿਜ਼ਨੋ ਖਬਰਾਂ ਦੇ ਵਿੱਚ ਆ ਗਿਆ ਹੈ। ਫ੍ਰਿਜ਼ਨੋ ਦੇ ਵਿੱਚ 45,000 ਨਵੇਂ ਘਰ ਬਣਨ ਜਾ ਰਹੇ ਆ। ਮੈਗਾ ਡਿਵੈਲਪਮੈਂਟ ਦਾ ਇੱਕ ਪ੍ਰੋਜੈਕਟ ਸੈਂਟਰਲ ਕੈਲੀਫੋਰਨੀਆ ਦੇ ਵਿੱਚ ਇੱਕ ਨਵਾਂ ਡਿਸਕਲੋਜ਼ ਹੋਇਆ ਹੈਗਾ, ਜਿਹਦੇ ਨਾਲ 1.5 ਲੱਖ ਰੈਜ਼ੀਡੈਂਟ ਹੋਰ ਫ੍ਰਿਜ਼ਨੋ ਦੇ ਵਿੱਚ ਵਧਣਗੇ। ਕਰੰਟਲੀ ਫ੍ਰਿਜ਼ਨੋ ਦੀ ਪੋਪੂਲੇਸ਼ਨ 5.5 ਲੱਖ ਦੇ ਕਰੀਬ ਹੈਗੀ ਆ। ਪ੍ਰਪੋਜ਼ਲ ਸੇਡਾ ਕਰਕੇ ਨਾਮ ਦਾ ਇਹ ਪ੍ਰਪੋਜ਼ਲ ਆ, 124 ਪੇਜ ਦਾ। 9,000 ਏਕੜ ਉਹਨਾਂ ਨੇ ਆਲਰੇਡੀ ਜੋ ਰੂਰਲ ਏਰੀਏ ਦੇ ਵਿੱਚ ਜ਼ਮੀਨ ਹੈਗੀ ਆ, ਉਸ ਨੂੰ ਆਪਣੇ ਜਿਹੜਾ ਬਾਈ ਕਰ ਲਿਆ ਹੈਗਾ। 16 ਸਕੂਲ ਇਹਦੇ ਨਾਲ ਨਵੇਂ ਉਸ ਏਰੀਏ ਦੇ ਵਿੱਚ ਬਣਾਏ ਜਾਣਗੇ। $1 ਬਿਲੀਅਨ ਸਕੂਲ ਡਿਸਟ੍ਰਿਕਟ ਨੂੰ ਆਊਗਾ। ਸੋ ਇਹ ਪ੍ਰੋਜੈਕਟ ਬੜਾ ਵੱਡਾ ਹੈਗਾ ਆ। ਫ੍ਰਿਜ਼ਨੋ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਸੁਪਰਡੈਂਟ ਬੌਬ ਨੈਲਸਨ ਨੇ ਇਹ ਦੱਸਿਆ ਆ ਵੀ ਇਹ ਜੋ ਸਾਊਥ ਈਸਟ ਦੇ ਵਿੱਚ ਇਹ ਸਾਰੀ ਡਿਵੈਲਪਮੈਂਟ ਹੋਊਗੀ। 45,000 ਨਵੇਂ ਘਰ ਜੋ ਆ ਉਹ ਬਣਨ ਜਾ ਰਹੇ ਆ। ਜੀ, ਜੀ। ਕੈਲੀਫੋਰਨੀਆ ਦੇ ਕਈ ਸ਼ਹਿਰਾਂ ਦੇ ਵਿੱਚ ਕਈ ਇਹਦੀ ਕੋਈ ਇਦਾਂ ਦੀ ਇਨਵੇਸਿਵ ਜਾਨਵਰ ਜਿਹੜੇ ਉਹ ਆ ਜਾਂਦੇ, ਬਾਅਦ ਤੰਗ ਪਰੇਸ਼ਾਨ ਕਰਦੇ ਆ। ਕਿਤੇ ਕਾਵਾਂ ਨੇ ਗਾਹ ਪਾਇਆ ਸੀ, ਇੱਕ ਵਾਰੀ ਮੋਰਾਂ ਨੇ ਰੌਲਾ ਪਾਇਆ ਸੀ, ਤੇ ਹੁਣ ਇੱਕ ਜਿਹੜਾ ਸ਼ਹਿਰ ਆ, ਉਹ ਮੱਖੀਆਂ ਖਾਣੋਂ ਬਹੁਤ ਪਰੇਸ਼ਾਨ ਨਜ਼ਰ ਆ ਰਿਹਾ। US ਡਿਪਾਰਟਮੈਂਟ ਆਫ ਐਗਰੀਕਲਚਰ ਦੇ ਨੇ ਜਿਹੜਾ ਉਹ ਦੱਸਿਆ ਆ ਵੀ ਇੱਕ ਓਰੀਐਂਟਲ ਫਰੂਟ ਫਲਾਈ ਇਸ ਟਾਈਮ ਕੈਲੀਫੋਰਨੀਆ ਦੀਆਂ ਜਿਹੜੀਆਂ ਕ੍ਰੌਪਸ ਆ, ਉਹਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾ ਸਕਦੀ ਆ। ਸੈਂਟਾ ਕਲਾਰਾ ਕਾਉਂਟੀ ਦਾ 112 ਸਕੁਏਅਰ ਮੀਲ ਦਾ ਜਿਹੜਾ ਇਲਾਕਾ ਆ, ਉਸ ਨੂੰ ਕੁਆਰੰਟੀਨ ਅਧੀਨ ਦੱਸਿਆ ਜਾ ਰਿਹਾ ਆ। ਇਹ ਬਰਾਊਨ ਤੇ ਵਾਈਟ ਕਲਰ ਦੀ ਇਹ ਫਲਾਈ ਹੈਗੀ ਆ, ਮੱਖੀ ਆ, ਇਸ ਪੂਰੇ ਇਲਾਕੇ ਦੇ ਵਿੱਚ ਸਨੀਵੇਲ, ਸੈਂਟਾ ਕਲਾਰਾ, ਕੁਪਰਟੀਨੋ ਦਾ ਇਲਾਕਾ ਵੀ ਜਿਹੜਾ ਉਹ ਆ ਰਿਹਾ ਆ। ਇਹ ਆਏ ਕਿੱਦਾਂ ਆ, ਇਸ ਦੀ ਜਾਂਚ ਤਾਂ ਜਿਹੜੀ ਉਹ ਹੋਊਗੀ। ਤੇ ਕਹਿੰਦੇ ਵੀ ਹੁਣ ਇਹਨਾਂ ਟਾਊਨਸ ਨੂੰ ਕੁਆਰੰਟੀਨ ਤਾਂ ਕੀਤਾ ਗਿਆ ਆ, ਪਰ ਦੇਖੋ ਇਸ ਦੇ ਉੱਤੇ ਕਾਬੂ ਜਿਹੜਾ ਆ ਉਹ ਕਦੋਂ ਤੱਕ ਪਊਗਾ। ਇਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਫੂਡ ਤੇ ਦੇ ਕਾਫੀ ਜਿਹੜੀਆਂ ਚੀਜ਼ਾਂ ਆ ਉਹ ਉਗਾਈਆਂ ਜਾਂਦੀਆਂ ਆ, ਤੇ ਕਹਿੰਦੇ ਵੀ ਇਹ ਇੰਨੀ ਇਨਵੇਸਿਵ ਆ, ਇਸ ਦਾ ਜੇ ਕੋਈ ਪ੍ਰੀਡੇਟਰ ਨਹੀਂ ਜਿਹਦੇ ਨਾਲ ਇਹ ਤੇਜ਼ੀ ਦੇ ਨਾਲ ਫੈਲ ਸਕਦੀਆਂ, ਤੇ ਜੇ ਫੈਲਦੀਆਂ ਆ ਤੇ ਇਹ ਸਾਰੀਆਂ ਕ੍ਰੌਪਸ ਨੂੰ ਨੁਕਸਾਨ ਪਹੁੰਚਾ ਸਕਦੀਆਂ ਆ। ਤੇ ਬਾਕੀ ਜੇ ਸੈਂਟਾ ਕਲਾਰਾ ਕਾਉਂਟੀ ਦੇ ਵਿੱਚ ਕੋਈ ਰਹਿੰਦਾ ਆ, ਉਹਨਾਂ ਨੂੰ ਲੱਗਦਾ ਵੀ ਉਹਨਾਂ ਦੇ ਘਰਾਂ ਦੇ ਬਾਹਰ ਵੀ ਚਾਹੇ ਉਹਨਾਂ ਨੇ ਸਬਜ਼ੀਆਂ ਲਾਈਆਂ, ਚਾਹੇ ਉਹਨਾਂ ਦੇ ਰੁੱਖ ਨੇ, ਜੇ ਉਹਦੇ ਤੇ ਇਦਾਂ ਦੀ ਤੁਹਾਨੂੰ ਫਲਾਈ ਨਜ਼ਰ ਆ ਰਹੀ ਆ, ਤਾਂ ਤੁਸੀਂ ਕਾਉਂਟੀ ਆਫ ਸੈਂਟਾ ਕਲਾਰਾ ਦਾ ਜਿਹੜਾ ਐਗਰੀਕਲਚਰ ਡਿਵੀਜ਼ਨ ਆ, ਉਹਨਾਂ ਦੇ ਨਾਲ ਸਿੱਧਾ ਸੰਪਰਕ ਕਰਕੇ ਉਹਨਾਂ ਨੂੰ ਦੱਸ ਸਕਦੇ ਹੈਗੇ। ਜੀ। ਕੈਲੀਫੋਰਨੀਆ ਦੇ ਬੇ ਏਰੀਏ ਦੇ ਵਿੱਚ ਇੱਕ ਕਹਿੰਦੇ ਆਈਕੋਨਿਕ ਸਕਲਪਚਰ ਹਾਈਕਰਸ ਦੇ ਲਈ ਹੈਗਾ, ਜਿਹਨੂੰ ਮਿਸ਼ਨ ਪੀਕ ਕਰਕੇ ਜਾਣਿਆ ਜਾਂਦਾ। ਫਰੀਮੌਂਟ ਦੇ ਵਿੱਚ ਪਹਾੜੀਆਂ ਦੇ ਉੱਪਰ 3 ਮੀਲ ਦੀ ਹਾਈਕ ਆ,
ਤੇ ਬਹੁਤ ਹੀ ਵਧੀਆ ਇਹ ਮਿਸ਼ਨ ਪੀਕਰ ਕਰਕੇ ਇੱਕ ਪੋਲ ਉਹਦੇ ਤੇ ਵੱਖ-ਵੱਖ ਚੀਜ਼ਾਂ ਸੀਗੀਆਂ, ਗੱਡਿਆ ਉਹਨੂੰ ਸੀਗਾ। ਵੈਂਡਲਾਈਜ਼ ਕਰ ਦਿੱਤਾ ਗਿਆ, ਅੱਛਾ। ਉਹਨੂੰ ਕੱਟ ਦਿੱਤਾ ਗਿਆ। ਦੇਖੋ ਲੋਕ ਸ਼ਰਾਰਤ ਕਰਨੋਂ ਨਹੀਂ ਹਟਦੇ। 30 ਸਾਲਾਂ ਤੋਂ ਇਹ ਪੋਲ ਉੱਥੇ ਸੀਗਾ, ਕ੍ਰੀਏਟਡ ਬਾਈ ਲਿਓਨਾਰਡ ਪੇਜ, ਇੱਕ ਆਰਟਿਸਟ ਤੇ ਪਾਰਕ ਰੇਂਜਰ। ਉਸਨੇ 1990 ਦੇ ਵਿੱਚ ਇਸ ਨੂੰ ਜਿਹੜਾ ਆ ਉੱਥੇ ਲਾਇਆ ਸੀ ਮਾਊਂਟਨ ਦੀ ਪੀਕ ਦੇ ਉੱਤੇ। ਤੇ ਜਦੋਂ ਹੁਣ ਪਿਛਲੇ ਦਿਨਾਂ 'ਚ ਕੁਛ ਲੋਕ ਉੱਪਰ ਚੜ੍ਹਨ ਗਏ, ਦੇਖਿਆ ਉਹਨਾਂ ਨੇ ਵੀ ਇਸ ਨੂੰ ਕੱਟ ਕੇ ਜਿਹੜਾ ਆ ਸਿੱਟਿਆ ਹੋਇਆ ਸੀ। ਇਹ ਵੀ ਨਹੀਂ ਆ ਵੀ ਲੱਕੜ ਦਾ, ਲੋਹੇ ਦਾ ਸੀਗਾ ਹਰਜੋਤ ਸਿੰਘ ਜੀ, ਤੇ ਉਸਨੂੰ ਜਿਹੜਾ ਉਹ ਲੋਹੇ ਦਾ 80 ਪਾਉਂਡ ਦਾ ਭਾਰਾ, ਤੁਸੀਂ ਦੇਖੋ ਹਨਾ। ਕੋਈ ਹੁਣ ਦੇਖੋ ਵੀ ਉੱਥੇ ਗਿਆ, ਉਹ ਨਾਲ ਵਾਇਰਲੈਸ ਕੋਈ ਏਦਾਂ ਦਾ ਕਟਰ ਲੈ ਕੇ ਗਿਆ ਹੋਊਗਾ, ਬੈਟਰੀ ਪਾਵਰਡ, ਉਹਦੇ ਨਾਲ ਉਹਨੇ ਦੇਖੋ ਵੱਢ ਦਿੱਤਾ। ਕਮਲੇ ਹੋ ਗਏ ਲੋਕ ਜੀ, ਪਤਾ ਨਹੀਂ ਪਾਗਲ ਹੋ ਗਏ ਆ, ਕਲਾਊਟ ਦੇ ਲਈ ਕੀ ਕੁਛ ਕਰ ਰਹੇ ਆ। ਲੱਗਦਾ ਥੋੜੇ ਚਿਰ ਨੂੰ ਇੱਕ ਅੱਧੀ ਵੀਡੀਓ ਇਹਦੀ ਆ ਜਾਣੀ ਆ, ਫਿਰ ਇਹ ਵੀ ਮਾਫੀ ਮੰਗਦੇ ਜਿਹੜੇ ਉਹ ਫਿਰਨਗੇ। ਪਰ ਲੋਕ ਖਾਸ ਕਰਕੇ ਉਹਦੇ ਨਾਲ ਜਾ ਕੇ ਉੱਥੇ ਫੋਟੋ ਖਿਚਾਉਂਦੇ ਸੀ। ਕਾਫੀ ਸਾਲ ਪਹਿਲਾਂ ਅਸੀਂ ਵੀ ਇੱਕ ਵਾਰੀ ਇਹ ਟਰੈਕ ਕਰਕੇ, ਹਾਈਕ ਕਰਕੇ ਫੋਟੋ ਖਿਚਾਈ ਸੀ। ਹੁਣ ਬੜੀ ਮਾੜੀ ਗੱਲ ਆ ਵੀ ਕਿਸੇ ਨੇ ਇਹਨੂੰ ਏਦਾਂ ਵੱਢ ਪਰ ਉਹ ਦਿੱਤਾ। ਫੋਟੋ ਹੁਣ ਤੁਹਾਡੀ ਹਿਸਟੋਰਿਕ ਬਣ ਗਈ ਇਹਦਾ ਮਤਲਬ। ਸਹੀ ਗੱਲ ਆ। ਅਗਲੀ ਗੱਲ ਕਰੀਏ ਹਰਜੋਤ ਸਿੰਘ ਜੀ, ਬੇ ਏਰੀਏ ਦੇ ਵਿੱਚ ਜੌਬ ਕੱਟਸ ਥੋੜ੍ਹੇ ਚਿਰ ਲਈ ਥੰਮੀਆਂ ਸੀ, ਇੱਕ ਵਾਰੀ ਫਿਰ ਇਹਦਾ ਸਿਲਸਿਲਾ ਸ਼ੁਰੂ ਹੋ ਗਿਆ ਆ। ਟੈਕ, ਬਾਇਓਟੈਕ ਤੇ ਨਾਨ ਟੈਕ ਦੀਆਂ ਜਿਹੜੀਆਂ ਲੇਅ-ਆਫਸ ਆ, ਉਹਨੇ ਬੇ ਏਰੀਏ ਨੂੰ ਇੱਕ ਵਾਰੀ ਫੇਰ ਹਿਲਾ ਦਿੱਤਾ। 900 ਤੋਂ ਵੱਧ ਜਿਹੜੇ ਜੌਬ ਕੱਟਸ ਆ ਇਸ ਵਿੱਚ ਆਏ ਨੇ। ਇਹ ਜਿਹੜੇ ਲੇਅ-ਆਫ ਪਲਾਨਸ ਆ, ਇਹਦੇ ਨਾਲ ਕਈ ਖੇਤਰਾਂ ਦੇ ਵਿੱਚ ਜੌਬਸ ਜਿਹੜੀਆਂ ਆ ਉਹ ਉਤਰੀਆਂ ਹੈਗੀਆਂ, ਉਹ ਕੱਟੀਆਂ ਜਿਹੜੀਆਂ ਉਹ ਗਈਆਂ। ਇਹਨਾਂ 'ਚ 3 ਟੈਕ ਕੰਪਨੀਆਂ ਤੇ ਕਈ ਬਾਇਓਟੈਕ, ਲਾਈਫ ਸਾਇੰਸਿਸ ਫਰਮਸ, ਐਗਰੀਕਲਚਰ ਕੰਪਨੀ ਵੀ ਜਿਹੜੀਆਂ ਉਹ ਸ਼ਾਮਲ ਨੇ। ਈਡੀਡੀ ਨੂੰ ਫਾਈਲ ਕੀਤੇ ਗਏ ਵਾਰਨ ਨੋਟਿਸਿਸ ਦੇ ਜ਼ਰੀਏ ਜਿਹੜਾ ਇਹ ਪਤਾ ਲੱਗਾ ਹੈ, ਕੁੱਲ 955 ਜੌਬਸ ਬੇ ਏਰੀਏ ਦੇ ਵਿੱਚੋਂ ਲੂਜ਼ ਜਿਹੜੀਆਂ ਉਹ ਹੋਈਆਂ ਆ। ਬਾਰਟ ਦਾ ਹੀ ਇੱਕ ਹਿੱਸਾ ਜਿਹੜਾ ਐਲਸਟੋਮ ਮਾਸ ਟ੍ਰਾਂਜ਼ਿਟ ਆ, ਉਹ ਮੈਨੂਫੈਕਚਰਰ ਹੈਗਾ ਰੇਲ ਕਾਰਸ ਦਾ ਬਾਰਟ ਦੇ ਲਈ। ਉਹਨਾਂ ਨੇ ਆਪਣੀਆਂ 41 ਜੌਬਸ ਪਿਟਸਬਰਗ ਤੋਂ ਉਹ ਖਤਮ ਕਰ ਦਿੱਤੀਆਂ ਹੈਗੀਆਂ ਆ। ਇਸੇ ਤਰੀਕੇ ਦੇ ਨਾਲ ਐਕਸੈਂਚਰਸ, ਹੈਡਵੇ ਟੈਕਨੋਲੋਜੀ, ਕੋਡੀਐਕਸਿਸ, ਸੀਐਸਐਲ, ਪੀਜ਼ਾ, ਐਂਟੀਕਾ, ਪੁਆਇੰਟ ਡਿਜੀਟਲ ਫਾਈਨੈਂਸ, ਹੋਰ ਜਿਹੜੀਆਂ ਜੌਬਸ ਆ ਉਹ ਇਹਨਾਂ ਕੰਪਨੀਜ਼ ਦੇ ਵਿੱਚੋਂ ਲੂਜ਼ ਹੋ ਚੁੱਕੀਆਂ ਆ। 2023 ਦੇ ਇਹ ਪਹਿਲੇ 8 ਮਹੀਨਿਆਂ 'ਚ ਟੈਕ ਕੰਪਨੀਜ਼ ਨੇ 16.5 ਤਕਰੀਬਨ 17,000 ਜੌਬਸ ਜਿਹੜੀਆਂ ਬੇ ਏਰੀਏ 'ਚੋਂ ਹੀ ਇਕੱਲੀਆਂ ਲੇ ਆਫ ਕੀਤੀਆਂ। ਅਗਲੀ ਖਬਰ ਵੱਲ ਚਲੀਏ। ਹੋਮ ਇੰਸ਼ੋਰੈਂਸ ਨੂੰ ਲੈ ਕੇ ਕੈਲੀਫੋਰਨੀਆ ਦੇ ਲੋਕਾਂ ਦੇ ਵਿੱਚ ਹਾਹਾਕਾਰ ਮਚੀ ਹੋਈ ਹੈਗੀ ਆ। ਮੈਜੋਰਟੀ 'ਚ ਲੋਕਾਂ ਨੂੰ ਜੋ ਹੋਮ ਇੰਸ਼ੋਰੈਂਸ ਉਹ ਨਹੀਂ ਮਿਲ ਰਹੀ ਹੈਗੀ, ਕਿਉਂਕਿ ਜੋ ਵੱਡੀਆਂ ਕੰਪਨੀਆਂ ਆ ਉਹ ਸਾਰੀਆਂ ਨੇ ਪੁੱਲ ਬੈਕ ਕਰ ਲਿਆ ਮਾਰਕੀਟ 'ਚੋਂ। ਹੁਣ ਕੰਜ਼ਿਊਮਰ ਗਰੁੱਪ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਨੂੰ ਕਹਿ ਰਿਹਾ ਵੀ ਇਹਦੀ ਜਿਹੜੀ ਆ ਇਨਵੈਸਟੀਗੇਸ਼ਨ ਕੀਤੀ ਜਾਵੇ, ਕਿਉਂਕਿ ਇੰਸ਼ੋਰੈਂਸ ਕੰਪਨੀਆਂ ਨੇ ਕਹਿੰਦੇ ਵੀ ਰਲ ਕੇ ਇਹ ਸਾਰਾ ਕੰਮ ਕੀਤਾ ਹੈਗਾ, ਤਾਂ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਇੰਸ਼ੋਰੈਂਸ ਦੇ ਰੇਟਸ ਆ ਉਹ ਵਧਾਏ ਜਾ ਸਕਣ। ਕੰਜ਼ਿਊਮਰ ਵਾਚਡੌਗ, ਜਿਹਦੇ ਫਾਊਂਡਰ ਹਾਰਵੇ ਰੋਜ਼ਨਫੀਲਡ ਹੈਗੇ ਆ, ਜਿਨ੍ਹਾਂ ਨੇ 1988 ਦੇ ਵਿੱਚ ਪ੍ਰੋਪੋਜੀਸ਼ਨ 103 ਵੋਟਰ ਰਿਵੋਲਟ ਕਰਕੇ ਕ੍ਰੀਏਟ ਕੀਤੀ ਸੀ, ਉਹਨਾਂ ਨੇ ਕਿਹਾ ਵੀ ਇੰਸ਼ੋਰੈਂਸ ਕੰਪਨੀਜ਼ ਪ੍ਰੈਸ਼ਰ ਪਾ ਰਹੀਆਂ ਆ ਸਟੇਟ ਦੇ ਆਫੀਸ਼ੀਅਲਸ ਦੇ ਉੱਤੇ, ਤਾਂ ਕਿ ਉਹਨਾਂ ਦਾ ਜਿਹੜਾ ਪ੍ਰੀਮੀਅਮ ਆ ਉਹਨੂੰ ਬਹੁਤ ਜ਼ਿਆਦਾ ਵਧਾਇਆ ਜਾ ਸਕੇ। ਤੇ ਨਾਲ ਦੀ ਨਾਲ ਹੀ ਇੰਸ਼ੋਰੈਂਸ ਕੰਪਨੀਆਂ ਇੱਕ ਵੱਡਾ ਬੇਲ ਆਊਟ ਮੰਗ ਰਹੀਆਂ ਹੈਗੀਆਂ ਕੈਲੀਫੋਰਨੀਆ ਲਾ ਮੇਕਰਸ ਦੇ ਉੱਤੋਂ। ਰੈਕਸ ਫਰੇਜ਼ੀਅਰ ਪ੍ਰੈਜ਼ੀਡੈਂਟ ਹੈਗੇ ਪਰਸਨਲ ਇੰਸ਼ੋਰੈਂਸ ਫੈਡਰੇਸ਼ਨ ਆਫ ਕੈਲੀਫੋਰਨੀਆ ਦੇ। ਉਹ ਇੰਸ਼ੋਰੈਂਸ ਇੰਡਸਟਰੀ ਨੂੰ ਜੋ ਰਿਪਰੈਜ਼ੈਂਟ ਕਰਦੇ, ਉਹਨਾਂ ਨੇ ਕਿਹਾ ਵੀ ਇਹ ਇੱਕ ਇਰਰਿਸਪੋਂਸੀਬਲ ਤੇ ਅਨਟਰੂ ਐਲੀਗੇਸ਼ਨ ਹੈਗੀਆਂ, ਤੇ ਇਨਫਲੇਸ਼ਨ ਇੰਨੀ ਜ਼ਿਆਦਾ ਵਧੀ ਆ, ਕ੍ਰਾਈਮ ਵਧਣ ਦੇ ਨਾਲ ਇੰਸ਼ੋਰੈਂਸ ਦੇ ਕਲੇਮ ਬਹੁਤ ਜ਼ਿਆਦਾ ਵਧੇ ਆ, ਤੇ ਇੰਸ਼ੋਰੈਂਸ ਕੰਪਨੀਆਂ ਲਈ ਸਰਵਾਈਵ ਕਰਨਾ ਕੈਲੀਫੋਰਨੀਆ ਦੇ ਵਿੱਚ ਬਹੁਤ ਔਖਾ ਹੋ ਗਿਆ ਹੈਗਾ। ਜੀ। ਕੈਲੀਫੋਰਨੀਆ ਦਾ ਕੌਂਡੋਰ, ਜਿਹਨੂੰ ਆਪਾਂ ਗਿੱਧ ਵੀ ਕਈ ਵਾਰੀ ਕਹਿ ਦਿੰਦੇ ਆ, ਚੀਲ ਵੀ, ਇੱਲ ਵੀ, ਇਦਾਂ ਦੇ ਨਾਂ ਜਿਹੜੇ ਵੱਖ-ਵੱਖ ਲਏ ਜਾਂਦੇ ਆ। ਹੌਲਿਸਟਰ ਦੇ ਨਜ਼ਦੀਕ ਕਿਸੇ ਨੇ ਉਸ ਨੂੰ ਸ਼ਾਟ ਡਾਊਨ ਕਰ ਦਿੱਤਾ। ਹੁਣ ਉਸ ਦੇ ਜੇ $5,000 ਦਾ ਨਾਮ ਰੱਖਿਆ ਗਿਆ ਆ, ਜਿਹੜਾ ਕੋਈ ਇਹ ਦੱਸੂਗਾ ਵੀ ਇਹ ਕਿਸ ਦੀ ਕਰਤੂਤ ਹੋ ਸਕਦੀ ਆ। 400 ਤੋਂ ਵੀ ਘੱਟ ਕਹਿੰਦੇ ਆ ਵੀ ਇਹ ਬਰਡਸ ਰਹਿ ਗਏ ਨੇ ਜਿਹੜੇ ਵਾਈਲਡ ਦੇ ਵਿੱਚ ਇਸ ਟਾਈਮ ਰਹਿੰਦੇ ਨੇ। ਫੈਡਰਲ ਲਾ ਐਨਫੋਰਸਮੈਂਟ ਅਥਾਰਟੀਜ਼ ਹੁਣ ਇਸ ਦੇ ਵਿੱਚ ਜੁੜ ਚੁੱਕੀਆਂ ਆ। ਕਹਿੰਦੇ ਵੀ ਉਹ ਇਨਫੋਰਮੇਸ਼ਨ ਦੀ ਭਾਲ ਕਰ ਰਹੀਆਂ ਵੀ ਇਸ ਇੰਡੇਂਜਰਡ ਕੈਲੀਫੋਰਨੀਆ ਕੌਂਡਰ ਦੀ ਪਿਛਲੇ ਸਾਲ ਸੈਨ ਬਨੀਟੋ ਕਾਉਂਟੀ 'ਚ ਕਿਸ ਨੇ
ਹੱਤਿਆ ਜਿਹੜੀ ਉਹ ਕੀਤੀ ਆ। ਇਹ ਜਿਹੜਾ ਫਲੋਕ ਆ, ਇਹ ਪਿਨੈਕਲਸ ਨੈਸ਼ਨਲ ਪਾਰਕ ਆ, ਉਸ ਦੇ ਨਜ਼ਦੀਕ ਵੱਸਦਾ ਆ ਤੇ ਕਹਿੰਦੇ ਵੀ ਮਲਟੀਪਲ ਟਾਈਮਸ ਉਹ ਸ਼ਾਟ ਪਾਇਆ ਗਿਆ ਸੀਗਾ ਤੇ ਇੱਕ ਪ੍ਰਾਈਵੇਟ ਪ੍ਰਾਪਰਟੀ ਦੇ ਉੱਤੇ ਹੀ ਉਸ ਦੀ ਇੱਕ ਹਿਸਾਬ ਦੇ ਨਾਲ ਲਾਸ਼ ਮਿਲੀ ਸੀਗੀ। ਸੋ ਅਜੇ ਤੱਕ ਵੀ ਲੱਭਾ ਨਹੀਂ ਆ ਕੌਣ ਆ, ਤੇ ਪਰ ਕਿਉਂਕਿ ਜਿੰਨੇ ਕੁ ਰਹਿ ਗਏ ਆ ਉਹਨਾਂ ਨੂੰ ਤਕਰੀਬਨ ਸਾਰਿਆਂ ਨੂੰ ਇਹਨਾਂ ਨੇ ਟੈਗ ਕੀਤਾ ਹੋਇਆ ਆ ਤੇ ਕਹਿੰਦੇ ਅਚਨਚੇਤੇ ਇਸ ਦੇ ਟਰਾਂਸਮਿਟਰ ਦੇ ਵਿੱਚ ਮੂਵਮੈਂਟ ਬੰਦ ਹੋ ਗਈ ਤਾਂ ਫਿਰ ਜਿਹੜਾ ਉਹ ਪਤਾ ਲੱਗਾ ਵੀ ਭਾਈ ਇਸ ਨੂੰ ਤਾਂ ਕਿਸੇ ਨੇ ਮਾਰ ਦਿੱਤਾ। ਹੁਣ $5000 ਦਾ ਇਨਾਮ ਰੱਖਿਆ ਆ ਜੇ ਕਿਸੇ ਨੂੰ ਵੀ ਇਸ ਬਾਰੇ ਕਹਿੰਦੇ ਪਤਾ ਹੋਵੇ। ਨੈਸ਼ਨਲ ਹਰੀਕੇਨ ਸੈਂਟਰ ਦੇ ਮੁਤਾਬਕ ਇਸ ਹਫ਼ਤੇ ਦੇ ਅਖੀਰ ਦੇ ਦੌਰਾਨ ਇੱਕ ਟ੍ਰੋਪੀਕਲ ਸਟਾਰਮ ਲੀ ਫਾਰਮ ਹੋ ਰਿਹਾ ਅਟਲਾਂਟਿਕ ਦੇ ਵਿੱਚ। ਕਹਿੰਦੇ ਵੀ ਬਹੁਤ ਵੱਡਾ ਪਾਵਰਫੁਲ ਹਰੀਕੇਨ ਹੋਊਗਾ। ਦ ਸੈਂਟਰ ਆਫ ਟ੍ਰੋਪੀਕਲ ਸਟਾਰਮ ਲੀ ਵੈਸਟਰਨ ਅਫਰੀਕਾ ਤੇ ਵਿੰਡਵਰਡ ਆਈਲੈਂਡਸ ਦੇ ਵਿਚਾਲੇ ਇਹ ਸ਼ੁਰੂ ਹੋਇਆ ਹੈਗਾ। ਪਹਿਲਾਂ 16 ਮੀਲ ਪਰ ਆਵਰ ਦੇ ਹਿਸਾਬ ਦੇ ਨਾਲ ਇਹਦੀਆਂ ਹਵਾਵਾਂ ਸੀਗੀਆਂ। ਰਾਈਟ ਨਾਓ ਇਹ ਕਾਫੀ ਦੂਰ ਆ USA ਤੋਂ ਤਾਂ, ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਾਫੀ ਜ਼ਿਆਦਾ ਡੇਂਜਰਸ ਬਣ ਸਕਦਾ ਹੈਗਾ। ਕੈਟਾਗਰੀ 4 ਦਾ ਮੇਜਰ ਹਰੀਕੇਨ ਇਸ ਦੇ ਲਈ ਮੰਨਿਆ ਜਾ ਰਿਹਾ ਵੀ ਇਹ ਹੋ ਸਕਦਾ ਆ। ਕੈਰੇਬੀਅਨ ਦੇ ਬਹੁਤ ਸਾਰੇ ਜਿਹੜੇ ਹਿੱਸੇ ਆ ਉਹ ਇੱਥੇ ਆ, ਹੇਤੀ, ਕਿਊਬਾ ਇਹ ਵੀ ਆਉਂਦਾ ਤੇ ਰੋਖੇ ਦਾ ਜਿਹੜਾ ਸ਼ਕਲ ਆ ਫਲੋਰੀਡਾ, ਜਾਰਜੀਆ, ਸਦਰਨ ਕੈਰੋਲੀਨਾ, ਸਾਊਥ ਤੇ ਨਾਰਥ ਕੈਰੋਲੀਨਾ ਉਧਰ ਨੂੰ ਇਹਦਾ ਮੂੰਹ ਹੈਗਾ ਆ ਕੋਨ ਦਾ। ਪਤਾ ਨਹੀਂ ਕਿੱਥੇ ਕੁ ਤੱਕ ਪਹੁੰਚਣਾ ਹੈ ਕਿੱਦਾਂ ਨਹੀਂ, ਪਰ ਖਤਰਨਾਕ ਜਿਹੜੀ ਸਥਿਤੀ ਆ ਉਹ ਬਣ ਸਕਦੀ। ਹੋਪਫੁਲੀ ਮੇਨਲੈਂਡ ਤੱਕ ਨਾ ਪਹੁੰਚੇ। ਇਨਫੈਕਟ ਜੇ ਨਾ ਵੀ ਕਿਸੇ ਵੀ ਟਾਪੂ ਤੇ ਪਹੁੰਚੇ ਤਾਂ ਚੰਗੀ ਗੱਲ ਜਿਹੜੀ ਉਹ ਹੋਊਗੀ, ਪਰ ਜੇ ਪਹੁੰਚਦਾ ਤਾਂ ਕਹਿੰਦੇ ਬਹੁਤ ਹੀ ਜ਼ਿਆਦਾ ਇਹ ਨੁਕਸਾਨ ਕਰ ਸਕਦਾ ਆ। ਅਜੇ ਥੋੜ੍ਹੇ ਦਿਨ ਪਹਿਲਾਂ ਹੀ ਇੱਕ ਹੋਰ ਆਈਡੀਲੀਆ ਹਰੀਕੇਨ ਆ ਉਹ ਲੰਘ ਕੇ ਹਟਿਆ ਆ ਫਲੋਰੀਡਾ ਦੇ ਵਿੱਚੋਂ। ਜੀ, ਤੇ ਆਪਾਂ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ। ਜੀ, ਲਿਬਰਟੀ ਤੋਂ ਬਾਅਦ ਦੇ ਵਿੱਚ ਅੱਜ ਸਟਾਕ ਮਾਰਕੀਟ ਦੁਬਾਰਾ ਜਿਹੜੀ ਉਹ ਖੁੱਲ੍ਹੀ ਤਾਂ ਇਸ ਦੇ ਵਿੱਚ ਡਾਓ ਜੋਨ ਅੱਜ 196 ਪੁਆਇੰਟ ਘਟਿਆ, 34,642 ਤੇ ਬੰਦ ਹੋਇਆ। S&P 19 ਪੁਆਇੰਟ ਘਟ ਕੇ 4497 ਤੇ, ਨੈਸਡੈਕ 11 ਪੁਆਇੰਟ ਘਟ ਕੇ 14,021 ਦੇ ਉੱਤੇ ਜਿਹੜਾ ਬੰਦ ਹੋਇਆ। ਸੋਨੇ ਦਾ ਭਾਅ $1950 ਪ੍ਰਤੀ ਆਊਂਸ, ਕੱਚੇ ਤੇਲ ਦੀ ਕੀਮਤ $87 ਪ੍ਰਤੀ ਬੈਰਲ ਜਿਹੜੀ ਉਹ ਰਹੀ। 10 ਈਅਰ ਯੀਲਡ 4.26% ਤੇ ਬਿਟਕੋਇਨ 25,788, ਅਥੀਰੀਅਮ $1632 ਦੇ ਬਰਾਬਰ ਚੱਲ ਰਿਹਾ ਹੈ। ਜੀ, ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ $US ਦੇ ਬਰਾਬਰ ਇੰਡੀਆ ਦੇ 83 ਰੁਪਏ 7 ਪੈਸੇ ਰਹੇ ਆ। ਇੱਕ $US ਦੇ ਬਰਾਬਰ ਪਾਕਿਸਤਾਨ ਦੇ 308 ਰੁਪਏ ਤੇ 10 ਪੈਸੇ ਤੇ ਇੱਕ $US ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ। ਇੱਥੇ ਪ੍ਰੋਗਰਾਮ ਦੀ ਜਿਹੜੀ ਉਹ ਸਮਾਪਤੀ ਹੈ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਜਿਹਦੇ ਵਾਸਤੇ ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ US।